ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟਾਈਟਲ ਜਿਹੜਾ ਅਖੀਰ 'ਚ ਗੁਰੂ ਸਾਹਿਬ ਨੇ ਸ਼ਲੋਕ ਵਾਰਾਂ ਤੇ ਵਧੀਕ ਦਿੱਤਾ ਜੀ, ਜਿਸ ਦੇ ਵਿੱਚ ਉਹ ਸ਼ਲੋਕ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਵੇਂ ਇੱਕ ਸ਼ਲੋਕ ਪੌੜੀ ਇਹ ਫਾਰਮੈਟ ਹੈ, ਇਸ ਤੋਂ ਵੱਖਰੇ ਨੇ, ਲੇਕਿਨ ਇਹ ਸੱਚਮੁੱਚ ਹੀ ਨਗੇਟਸ ਆਫ ਵਿਜ਼ਡਮ ਨੇ, ਸਿਆਣਪ ਦੀਆਂ ਸੋਨ ਡਲੀਆਂ ਨੇ। ਇੱਕ ਇੱਕ ਸ਼ਲੋਕ 2 ਲਾਈਨਰ ਹੁੰਦਾ ਹੈ, ਕਪਲੇਟ ਲਈ ਵੀ ਅਸੀਂ ਕਹਿ ਸਕਦੇ ਹਾਂ, ਔਰ 2-2 ਲਾਈਨਾਂ ਦੇ ਵਿੱਚ ਹੀ ਜਿਹੜੀ ਹੈ ਵਿਜ਼ਡਮ ਆਫ ਦਾ ਏਜਸ ਭਰੀ ਹੋਈ ਹੈ, ਗੁਰਮਤਿ ਦੀ ਫਿਲਾਸਫੀ ਵੀ ਹੈ, ਔਰ ਖ਼ਾਸ ਤੌਰ ਤੇ ਜਿਹੜਾ ਉੱਥੋਂ ਦਾ ਸਮਾਜ ਜਿਸ ਨੂੰ ਬ੍ਰਾਹਮਣਵਾਦ ਦੇ ਕੋੜ ਨੇ ਜਕੜਿਆ ਹੋਇਆ ਸੀ, ਉਸ ਤੋਂ ਛੁਟਕਾਰਾ ਕਰਾਉਣ ਦੀ ਕੁਇਕ ਸਰਜੀਕਲ ਟ੍ਰੀਟਮੈਂਟ ਵੀ ਹੈ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਉੱਥੋਂ ਦੇ ਮਜ਼ਹਬੀ ਹਵਾਲੇ ਨਾਲ ਦੇਖਦੇ ਹਾਂ ਤੇ ਚੰਗੇ ਭਲੇ ਲੋਕਾਂ ਦੇ ਘਰ ਉਜਾੜ ਕੇ ਬ੍ਰਾਹਮਣਵਾਦ ਨੇ ਸੰਨਿਆਸੀ ਜੋਗੀ ਜਿਹੜਾ ਮਤਲਬ ਸੀ ਕਿ ਦੁਨੀਆ 'ਚ ਰਹਿਣਾ ਜਿਹੜਾ ਹੈ ਉਹ ਮਾਇਆ ਦੇ ਵਿੱਚ ਗਲਤਾਨ ਹੋਣਾ ਔਰ ਕੱਲੇ ਦੁਨੀਆ ਨੂੰ ਛੱਡ ਕੇ ਜੋਗੀ ਹੋ ਜਾਓ, ਸੰਨਿਆਸੀ ਹੋ ਜਾਓ ਔਰ ਗ੍ਰਸਤ ਜੀਵਨ ਨੂੰ ਜਿਹਦੇ 'ਚ ਵਾਈਫ ਬੱਚੇ ਘਰ ਗ੍ਰਸਤੀ ਹੈ ਉਸ ਨੂੰ ਬੜਾ ਨੀਵਾਂ ਮੰਨਿਆ ਜਾਂਦਾ ਸੀ। ਔਰ ਇਹੀ ਸੀ ਕਾਰਨ ਕਿ ਜਦੋਂ ਭਾਈ ਗੁਰਦਾਸ ਜੀ ਨੇ ਇਹ ਬਿਆਨਿਆ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਜੋਗੀਆਂ ਨੂੰ ਕਨਫਰੰਟ ਕੀਤਾ ਤੇ ਜੋਗੀ ਆਪਣੇ ਬੜੇ ਉੱਚੇ ਹੋਣ ਦਾ ਆਈ ਪੰਥੀ ਔਰ ਕਿੰਨੇ ਉਹਨਾਂ ਦੇ ਫਿਰਕੇ, ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇਹ ਚੈਲੰਜ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਭਾਈ ਹੋਏ ਅਤੀਤ ਗ੍ਰਸਤ ਤਜ ਉਹਨੂੰ ਕੇ ਗ੍ਰਹਿ ਮੰਗਣ ਜਾਈ, ਕਿ ਵੀ ਤੁਸੀਂ ਘਰਾਂ 'ਚੋਂ ਦੌੜ ਗਏ, ਮਾਪਿਓ ਨੂੰ ਰੋਂਦੇ ਛੱਡਤਾ, ਘਰ ਵਾਲੀਆਂ ਰੋਂਦੀਆਂ ਰਹੀਆਂ, ਬੱਚੇ ਰੁਲ ਗਏ, ਅਤੀਤ ਤਾਂ ਤੁਸੀਂ ਬਣ ਗਏ, ਪਰ ਫਿਰ ਤੁਸੀਂ ਉਹਨਾਂ ਦੇ ਘਰਾਂ 'ਚ ਹੀ ਭਿੱਖਿਆ ਮੰਗਣ ਜਾਂਦੇ ਹੋ। ਜੋਗ ਦਾ ਤਾਂ ਇਹੀ ਹੈ ਨਾ, ਜੋਗੀ ਜਿਹੜਾ ਉਹ ਮੰਗਦਾ ਹੋਰ ਕਿੱਥੇ ਭੁੱਖੇ ਕਿੰਨੇ ਕੁ ਦਿਨ ਕੱਢ ਸਕਦਾ ਕਿ ਵੀ ਅਲਟੀਮੇਟਲੀ ਉਹਨੂੰ ਕੇ ਗ੍ਰਹਿ ਮੰਗਣ ਜਾਏ, ਵੀ ਤੁਸੀਂ ਕਿੱਥੋਂ ਉੱਚੇ ਹੋਏ, ਉੱਚੇ ਤੋਂ ਗ੍ਰਸਤੀ ਹੋਏ ਜਿਹੜੇ ਆਪਣੀ ਕਿਰਤ ਕਮਾਈ ਕਰਕੇ ਜੋ ਲਿਆਂਦੇ ਨੇ, ਆਪਣੇ ਬੱਚਿਆਂ ਨੂੰ ਵੀ ਖਵਾਉਂਦੇ ਨੇ, ਤੁਹਾਨੂੰ ਵੀ ਖਵਾਉਂਦੇ ਨੇ, ਨਿਠੱਲਿਆਂ ਨੂੰ, ਨਿਕੰਮਿਆਂ ਨੂੰ, ਵਿਹਲਿਆਂ ਨੂੰ। ਔਰ ਇਹ ਜਿਹੜਾ ਪਹਿਲਾ ਸ਼ਲੋਕ ਹੈ ਇਸ ਪਾਸੇ ਵਾਲੀ ਸਿੱਧਾ ਇਸ਼ਾਰਾ ਕਰਦਾ ਹੈ, ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਹੁਣ ਇੱਕ ਤਾਂ ਉਹ ਸੀ ਜਿਹੜੇ ਜੋਗੀਆਂ ਨੇ ਗੇਰੂਏ ਰੰਗ ਦੇ ਭਗਵੇ ਰੰਗ ਦੇ ਕੱਪੜੇ ਜਿਹੜੇ ਜੋਗ ਲੈਂਦੇ ਨੇ ਕੰਨਾਂ 'ਚ, ਉਹਨਾਂ ਨੂੰ ਕੰਨ ਪਾਟੇ ਜੋਗੀ ਕਹਿੰਦੇ ਸੀ। ਇਹਨਾਂ ਦੇ 12 ਅੱਡ-ਅੱਡ ਫਿਰਕੇ ਸੀ ਜਿਨ੍ਹਾਂ ਦੇ ਵਿੱਚ ਆਈ ਪੰਥ ਇਹਨਾਂ ਦਾ ਸਭ ਤੋਂ ਉੱਪਰ ਸੀ। ਕੋਈ ਗੋਰਖਨਾਥ ਬੈਠਾ ਉੱਥੇ ਟਿੱਲੇ ਤੇ, ਕੋਈ ਮਛੰਦਰਨਾਥ ਬੈਠਾ ਟਿੱਲਾ ਜੋਗੀਆਂ। ਅੱਜ ਵੀ ਜਿਹੜਾ ਉਹ ਰੋਹਤਾਸ ਦੇ ਨੇੜੇ ਉਹ ਵੱਡਾ ਮੁਕਾਮ ਹੈ ਜਿੱਥੇ 47 ਤੋਂ ਪਹਿਲਾਂ ਵੀ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਸੀ, ਫਿਰ ਦੌੜੇ ਪਤਾ ਨਹੀਂ ਕਿਵੇਂ ਉੱਥੋਂ ਬਚ ਜਾ ਕੇ। ਇਹ ਇਹਨਾਂ ਨੇ ਲੋਕਾਂ ਦੇ ਘਰ ਉਜਾੜੇ ਔਰ ਉਹਨਾਂ ਕੰਮਾਂ 'ਚ ਪਾਇਆ ਜਿਸ 'ਚੋਂ ਨਿਕਲਣਾ ਕੁਛ ਨਹੀਂ ਸੀ। ਹੀਰ ਰਾਂਝਾ ਜੀਵਨ ਰਾਂਝਾ ਵੀ ਉੱਥੇ ਪਹੁੰਚ ਗਿਆ। ਸੋ ਇਹ ਗੱਲ ਦੱਸਦੀ ਹੈ ਕਿ ਸਾਡੇ ਉਸ ਖਿੱਤੇ 'ਚ ਇਸ ਯੋਗ ਮਤ ਦਾ ਕਿੰਨਾ ਜ਼ੋਰ ਸੀ। ਤੇ ਇੱਕ ਉਹ ਕਲਾਸ ਸੀ ਜਿਹੜੇ ਜੈਨੀ ਔਰ ਸਰੇਵੜੇ ਔਰ ਦੂਜੇ ਜਿਹੜੇ ਸਮਝਦੇ ਸੀ ਵੀ ਸਿਰ ਨੂੰ ਦੇ ਵਿੱਚ ਸਵਾਹ ਪਾਓ ਤਾਂ ਕਿ ਖੂਬਸੂਰਤ ਨਾ ਲੱਗੇ। ਉਹ ਸਿਰ ਵੀ ਮੁੰਨੇ ਹੁੰਦੇ ਸੀ ਸੰਨਿਆਸੀਆਂ ਦੇ, ਤੇ ਮੈਲੇ ਕੱਪੜੇ ਪਾ ਕੇ ਰੱਖਣੇ ਤਾਂ ਕਿ ਸਾਨੂੰ ਈਵਨ ਕੱਪੜਿਆਂ ਦਾ ਵੀ ਪ੍ਰਾਈਡ ਨਾ ਹੋਏ। ਔਰ ਅਸੀਂ ਮੈਲੇ ਕਚੈਲੇ ਗੰਦੇ, ਕਈ ਤਾਂ ਗੰਦ ਫਰੋਲ ਕੇ ਹੀ ਉਹਦੇ ਚੋਂ ਖਾਂਦੇ ਸੀ। ਉਹਨਾਂ ਦਾ ਵੀ ਇੱਕ ਸੈਕਟ ਸੀ ਜੋਗੀਆਂ ਦਾ। ਸੋ ਗੁਰੂ ਸਾਹਿਬ ਨੇ ਪਹਿਲਾਂ ਤਾਂ ਜਿਹੜੇ ਉਹ ਦੂਜੇ ਜੋਗੀ ਨੇ ਭਗਵੇ ਕੱਪੜੇ ਪਾ ਕੇ ਘੁੰਮਣ ਵਾਲੇ, ਜੋਗ ਨਾ ਭਗਵੀ ਕੱਪੜੀ, ਕਿ ਇਹ ਜੋਗ ਵੈਸੇ ਮਿਲਾਪ ਨੂੰ ਕਹਿੰਦੇ ਨੇ ਕਿ ਵੀ ਇਹ ਜਿਹੜੇ ਕੱਪੜੇ ਪਾ ਕੇ ਭਗਵੇ ਤੁਸੀਂ ਸਮਝਦੇ ਹੋ ਵੀ ਰੱਬ ਨਾਲ ਤੁਸੀਂ ਜੁੜ ਗਏ, ਇਹ ਯੋਗ ਨਹੀਂ ਹੈ। ਯੋਗ ਨਾ ਮੈਲੇ ਵੇਸ, ਕਿ ਤੁਸੀਂ ਮੈਲੇ ਕੁਚੈਲੇ ਕੱਪੜੇ ਪਾ ਕੇ ਰੱਬ ਨਾਲ ਮਿਲੋਗੇ। ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕਾ ਉਪਦੇਸ਼, ਕਿ ਤੁਸੀਂ ਗ੍ਰਸਤ ਜੀਵਨ ਦੇ ਵਿੱਚ ਰਹਿੰਦੇ ਆ, ਆਪਣੇ ਪਰਿਵਾਰਕ ਫਰਜ਼ਾਂ ਨੂੰ ਪੂਰੀ ਕਰਦੇ ਆ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਹਸੰਦਿਆਂ ਖੈਲੰਦਿਆਂ ਵਿੱਚੇ ਹੋਵੇ ਮੁਕਤ। ਹਸੰਦਿਆਂ ਖੈਲੰਦਿਆਂ, ਮੈਂ ਇਹਨੂੰ ਭੁੱਲ ਰਿਹਾ, ਹਸੰਦਿਆਂ ਖੈਲੰਦਿਆਂ ਪਾਵੰਦਿਆਂ ਵਿੱਚੇ ਹੋਵੇ ਮੁਕਤ, ਅਜੇ ਵੀ ਠੀਕ ਨਹੀਂ ਹੈ। ਕਿ ਤੁਸੀਂ ਜੀਵਨ ਦੇ ਵਿੱਚ ਹੱਸਦਿਆਂ ਖੇਡਦਿਆਂ ਜੀਵਨ ਦੇ ਜਿਹੜੇ ਸੁੱਖ ਨੇ ਉਹਨਾਂ ਨੂੰ ਮਾਣਦਿਆਂ ਵੀ ਤੁਸੀਂ
ਜਿਹੜਾ ਹੈ ਉਹ ਸੁਖੀ ਹੋ ਸਕਦੇ ਹੋ। ਜੀ ਨਾਨਕ ਘਰ ਬੈਠਿਆਂ, ਘਰ ਦਾ ਮਤਲਬ ਹੈ ਗ੍ਰਸਤੀ ਜੀਵਨ, ਜੋਗ ਪਾਈ ਹੈ ਸਤਿਗੁਰ ਕੇ ਉਪਦੇ। ਹਾਂ, ਉਹਦੇ ਲਈ ਤੁਹਾਨੂੰ ਗ੍ਰਸਤ ਦੇ ਵਿੱਚ ਰਹਿੰਦੇ ਆ ਵੀ ਗੁਰੂ ਦੀ ਮੱਤ ਦੇ ਮੁਤਾਬਕ ਰੱਬ ਦੇ ਨਾਲ ਇਸ਼ਕ ਹਕੀਕੀ ਜਿਹੜਾ ਹੈ ਉਹ ਕਰਨ ਦੀ ਜਾਂਚ ਗੁਰੂ ਦੱਸਦਾ ਹੈ ਤੇ ਤੁਸੀਂ ਉਸ ਰਸਤੇ ਤੇ ਤੁਰਨੇ। ਜੀ ਤੇ ਦੂਸਰਾ ਸ਼ਲੋਕ ਵੀ, ਇੱਕ ਤਾਂ ਇਹ ਜੋਗ ਮਤ ਨੂੰ, ਫਿਰ ਸਿੱਧਾ ਬ੍ਰਾਹਮਣ ਮਤ, ਜਿਨ੍ਹਾਂ ਦਾ ਬੇਸ 4 ਵੇਦ ਹੈ, ਰਿਗ ਸ਼ਾਮ ਅਥਰਵ ਜਜੁਰ, ਕਿ ਜਿਸ ਦੇ ਉੱਤੇ ਜਿਨ੍ਹਾਂ ਵੇਦਾਂ ਦਾ ਗਿਆਨ ਹੋਣ ਕਰਕੇ ਬ੍ਰਾਹਮਣ ਹੰਕਾਰੇ ਫਿਰਦੇ ਸੀ, ਚੈਲੰਜ ਕਰਦੇ ਸੀ ਕਿ ਸਾਡੇ ਨਾਲ ਉਹ ਚੈਲੰਜ ਕਰੇ ਜਿਹਨੇ ਵੇਦ ਪੜ੍ਹੇ। ਗੁਰੂ ਸਾਹਿਬ ਨੇ ਫਰਮਾਇਆ, ਚਾਰੇ ਕੁੰਡਾਂ ਜੇ ਭਵੇਂ ਵੇਦ ਪੜ੍ਹੈ ਜੁਗ ਚਾਰ, ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵੈ ਮੋਖ ਦੁਆਰ। ਕੁੰਡਾਂ ਨੇ ਡਾਇਰੈਕਸ਼ਨਸ। ਹੁਣ ਇਹ ਜਿੰਨੇ ਵੀ ਜੋਗੀ ਸੰਨਿਆਸੀ ਨੇ ਕੋਈ ਟਿੱਕੇ ਥੋੜੀ ਬਹਿੰਦੇ ਸੀ ਜੀ, ਜੋ ਮਾਨਸਰੋਵਰ ਕਦੇ ਪਹੁੰਚ ਜਾਂਦੇ ਸੀ, ਕਦੇ ਗੰਗਾ ਪਹੁੰਚ ਗਏ ਸੂਰਜ ਕੁੰਭ ਦੇ ਵੇਲੇ, ਸੂਰਜ ਗ੍ਰਹਿਣ ਦੇ ਵੇਲੇ, ਫਿਰ ਇਧਰ ਕੁਰੂਕਸ਼ੇਤਰ ਆ ਗਏ, ਫਿਰ ਇਧਰ ਵੜ ਗਏ ਕਿਤੇ ਹੋਰ ਜਾ ਕੇ। ਸਾਰਾ ਸਾਲ ਇਹਨਾਂ ਦਾ ਉਹੀ ਘੁੰਮਣ, ਘੁਮੱਕੜ ਜੋਗੀ ਜਿਹੜੇ ਨੇ ਉਹਨੂੰ ਕਹਿੰਦੇ ਵੀ ਘੁਮੱਕੜ ਹੀ ਸੀ ਕਿ ਵੀ ਇਹ ਘੁੰਮ ਰਹੇ ਨੇ ਸਾਰੇ ਪਾਸੇ। ਪਰ ਗੁਰੂ ਸਾਹਿਬ ਨੇ ਫਰਮਾਇਆ, ਚਾਰੇ ਕੁੰਡਾਂ ਜੇ ਭਵੇਂ, ਕਿ ਭਾਵੇਂ ਤੁਸੀਂ ਚਾਰੋਂ ਡਾਇਰੈਕਸ਼ਨ 'ਚ ਭੱਜੀ ਜਾਓ। ਜਿਵੇਂ ਕਿਤੇ ਕਿਹਾ ਗੁਰਬਾਣੀ ਦੇ ਵਿੱਚ ਕਿ ਭਾਈ ਜੇ ਜੰਗਲਾਂ 'ਚ ਗਿਆ ਜੋਗ ਮਿਲਦਾ ਤੇ ਫਿਰ ਜਿਹੜੇ ਜੰਗਲ ਦੇ ਹਿਰਨ ਨੇ ਉਹ ਤਾਂ ਸਾਰੇ ਹੀ ਮੁਕਤ ਹੁੰਦੇ, ਉਹ ਤਾਂ ਰਹਿੰਦੇ ਹੀ ਜੰਗਲਾਂ 'ਚ ਨੇ। ਬਾਕੀ ਜਿਹੜੇ ਤੁਸੀਂ ਨਹਾਉਂਦੇ ਫਿਰਦੇ ਹੋ ਕਦੇ ਗੰਗਾ ਜਮਨਾ, ਜੇ ਜਲ ਕੇ ਨਹਾਤੇ ਜੇ ਗਤ ਹੋਵੇ, ਮੇਂਢਕ ਨਿਤ ਨਿਤ ਨਹਾਵੇ, ਡੱਡੂ ਤਾਂ ਰਹਿੰਦੇ ਹੀ ਉਹਦੇ 'ਚ ਨੇ, ਫਿਰ ਡੱਡੂ ਸਾਰੇ ਹੀ ਮੁਕਤ ਹੋ ਗਏ, ਜੇ ਵਿੱਚ ਨਹਾਉਣ ਨਾਲ ਹੀ ਫਰਕ ਪੈਂਦਾ। ਸੋ ਗੁਰੂ ਸਾਹਿਬ ਨੇ ਫਰਮਾਇਆ, ਚਾਰੇ ਕੁੰਡਾਂ ਜੇ ਭਵੇਂ ਵੇਦ ਪੜ੍ਹੈ ਜੁਗ ਚਾਰ, ਵੀ 4 ਹੀ ਇਹਨਾਂ ਦੇ ਯੁੱਗ ਨੇ, ਸਤਲੁਜ ਤ੍ਰੇਤਾ, ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਤੇ 4 ਹੀ ਵੇਦ ਨੇ ਕਿ ਵੀ ਚਾਰੋਂ ਯੁੱਗ ਜਿਨ੍ਹਾਂ ਦੇ ਸਾਲ ਇਹ ਮਿਲੀਅਨਸ ਆਫ ਈਅਰਸ ਬਣਾ ਦਿੰਦੇ ਨੇ। ਹਾਲਾਂ ਸਾਰਾ ਇਨਸਾਨੀ ਹਿਸਟਰੀ 7-8 ਹਜ਼ਾਰ ਸਾਲ ਹੈ, ਪਰ ਗੁਰੂ ਸਾਹਿਬ ਨੇ ਕਿਹਾ ਚਲੋ ਤੁਹਾਡੇ ਯੁੱਗ ਵੀ ਮੰਨ ਲਏ ਚਾਰੋਂ, ਤੁਹਾਡੇ ਵੇਦ ਵੀ ਮੰਨ ਲਏ, ਫਿਰਦੇ ਰਹੋ। ਸਾਰੇ ਜਿੰਨੇ ਯੁੱਗ ਨੇ ਉਹਨਾਂ 'ਚ ਤੁਸੀਂ ਵੇਦ ਪੜ੍ਹੀ ਜਾਓ। ਚਾਰੇ ਕੁੰਡਾਂ ਜੇ ਭਵੇਂ ਵੇਦ ਪੜ੍ਹੈ ਜੁਗ ਚਾਰ, ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵੈ ਮੋਖ ਦੁਆਰ। ਨਾ ਵੇਦਾਂ 'ਚ ਤੁਹਾਡੀ ਕਲਿਆਣ ਹੈ, ਨਾ ਘੁੰਮਣ 'ਚ ਕਲਿਆਣ ਹੈ। ਜਦੋਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਹ ਸੱਚਾ ਸੁੱਚਾ ਰੱਬ ਨਾਲ ਜੁੜਿਆ ਫਕੀਰ, ਰੱਬ ਦਾ ਬੰਦਾ, ਗੁਰੂ ਨਬੀ, ਉਹ ਤੁਹਾਨੂੰ ਮਿਲਦਾ, ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ। ਨਾਨਕ ਸਾਚਾ ਭੇਟੈ, ਭੇਟਣਾ ਹੁੰਦਾ ਮਿਲਣਾ, ਮੁਲਾਕਾਤ ਹੋਣੀ। ਫਿਰ ਕੀ ਹੁੰਦਾ, ਹਰ ਮਨ ਵਸੇ। ਉਸ ਦੀ ਬਦੌਲਤ ਰੱਬ ਤੁਹਾਡੇ ਅੰਦਰ ਆ ਕੇ ਬੈਠ ਜਾਂਦਾ ਹੈ, ਅੰਦਰ ਆ ਕੇ ਵਸ ਜਾਂਦਾ ਹੈ। ਰੱਬ ਦਾ ਜਲਵਾ ਜਿਹੜਾ ਉਹ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਤੁਹਾਨੂੰ ਮਹਿਸੂਸ ਕਰਵਾਉਂਦਾ ਹੈ। ਪਾਵੈ ਮੋਖ ਦੁਆਰ, ਮੋਖ ਕਹਿੰਦੇ ਨੇ ਮੁਕਤੀ ਨੂੰ, ਫ੍ਰੀ। ਫਿਰ ਉਸ ਸਤਿਗੁਰੂ ਦੀ ਬਖਸ਼ਿਸ਼ ਨਾਲ ਰੱਬ ਦੀ ਤੁਹਾਡੇ ਅੰਦਰ ਮੌਜੂਦਗੀ ਹੋਂਦ ਤੁਹਾਨੂੰ ਇਸ ਮਾਇਆ, ਇਸ ਸ਼ੈਤਾਨ ਦੀ ਜਕੜ ਚੋਂ ਆਜ਼ਾਦ ਕਰ ਦਿੰਦੀ ਹੈ। ਔਰ ਤੁਕ ਸੀ ਹੱਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ, ਕਿ ਹੱਸਦਿਆਂ, ਖੇਡਦਿਆਂ, ਅੱਡ ਅੱਡ ਕੱਪੜੇ ਪਾਉਂਦੇ ਔਰ ਖਾਂਦੇ ਜਿਹੜਾ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਸੋ ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵੈ ਮੋਖ ਦੁਆਰ। ਉਸ ਵਾਹਿਗੁਰੂ ਦੀ ਰਹਿਮਤ, ਵਾਹਿਗੁਰੂ ਦੀ ਬਖਸ਼ਿਸ਼, ਉਸ ਦੇ ਨਾਲ ਮੇਲ, ਸਤਿਗੁਰੂ ਦੀ ਬਦੌਲਤ, ਫਿਰ ਤੁਸੀਂ ਸਾਰੀ ਕੈਦ ਚੋਂ ਆਜ਼ਾਦ ਹੋ ਜਾਂਦੇ ਹੋ। ਤੇ ਜਦੋਂ ਤੁਸੀਂ ਆਜ਼ਾਦ ਹੋ ਜਾਂਦੇ ਹੋ ਫਿਰ ਤੁਹਾਡੇ ਅੰਦਰ ਇੱਕ ਆਨੰਦ ਹੁੰਦਾ ਹੈ, ਔਰ ਉਹ ਆਨੰਦ ਤੁਹਾਨੂੰ ਬਾਰ-ਬਾਰ ਇੱਕ ਜਿਹੜਾ ਤੁਸੀਂ ਇਹੀ ਕਹਿੰਦੇ ਹੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਕਿ ਹੇ ਵਾਹਿਗੁਰੂ ਮੈਨੂੰ ਤੂੰ ਕਦੇ ਨਾ ਭੁੱਲੀ, ਔਰ ਮੇਰੇ ਮਨ ਦੇ ਵਿੱਚ ਹਮੇਸ਼ਾ ਤੇਰੀ ਯਾਦ ਦਾ ਚਾਅ ਰਹੇ। ਉਹ ਦਿਨ ਹੋਏ, ਰਾਤ ਹੋਏ, ਚਤੇ ਪੈਰ, ਹਰ ਸੈਕਿੰਡ, ਹਰ ਮਿੰਟ ਤੇਰੀ ਯਾਦ ਹੋਏ। ਅਨ ਦਿਨ ਹਰ ਗੁਣ ਗਾਈ, ਕਿ ਮੈਂ ਦਿਨ ਰਾਤ ਤੇਰੇ ਗੁਣ ਗਾਵਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੀ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।